Trump selects farmers agitation supporter Harmeet Kaur Dhillon as Assistant Attorney General for Civil Rights. Mrs. Dhillon has been vocal about human rights and acquired prominence during 2021 farmer protest when she criticized police crackdown against the protesting farmers in Singhu and Ghazipur borders near Delhi. When Congressman Rao Khanna expressed concern about the political situation in Pakistan, Mrs. Dhillon remarked, "Are you concerned about turning off the internet in Punjab, shooting protesters, government officials?" She further accused the government of India of disturbing social harmony and questioned Rao Khanna on government officials whipping up hatred against farmer protests. Like I said, India has sent death squads to target North American Sikhs outspoken on civil and human rights conditions in Punjab, both to Canada and now to the US. Trump has nominated Punjaban as Assistant Attorney General for Civil Rights. India cannot be pleased with that announcement given her latent sympathy for Khalistan militancy by posting allegations against India that go well beyond what a US indictment alleges. Here is one sample. This is the most disappointing Trump pick so far. Harmeet is known for pro-Khalistani credentials and will create unease among Hindu Americans and within the Indian ruling establishment. Khalistanis are anti-India secessionist group with many criminal terrorist elements. ਜਿਉਂ ਹੀ ਹਰਮੀਤ ਕੌਰ ਦੀ ਨੋਮੀਨੇਸ਼ਨ ਹੋਈ ਤੁਸੀਂ ਦੇਖੋ ਉੱਥੇ ਐਸਾ ਚੀਕ ਚਿਹਾੜਾ ਉਹਨਾਂ ਨੇ ਪਾਇਆ ਔਰ ਇਵੇਂ ਉਹਨਾਂ ਨੂੰ ਲੱਗਾ ਕਿ ਵੀ ਇਹ ਤਾਂ ਖਾਲਿਸਤਾਨੀ ਬੀਬੀ ਲਿਆ ਕੇ ਬਿਠਾ ਦਿੱਤੀ ਹੈ ਤਾਂ ਹਿੰਦੂ ਅਮਰੀਕਨ ਕੀ ਕਰਨਗੇ। व्यूअर्स वेलकम बैक ऑन प्रोग्राम। सो व्यूअर्स गलबात करन जा रहे हैं कि प्रेजिडेंट ट्रंप ने बीते दिनी हरमीत कौर ढिल्लों नूं असिस्टेंट अटॉर्नी जनरल वजों नॉमिनेट कीता सी और अपने ट्वीट विच ट्रंप ने हरमीत कौर ढिल्लों दे जिहड़े गुण गाए सन अते उसने सिख धर्म दी ਜਿਹੜੇ ਇੱਕ ਸਤਿਕਾਰਿਤ ਮੈਂਬਰ ਵਜੋਂ ਦੱਸਿਆ ਸੀ। ਸੋ ਇਸ ਨੋਮੀਨੇਸ਼ਨ ਦੀ ਖਬਰ ਆਉਂਦਿਆਂ ਹੀ ਹਿੰਦੂ ਤਵੀਆਂ ਨੇ ਹਰਮੀਤ ਕੌਰ ਦੇ ਖਿਲਾਫ ਇੱਕ ਨਫ਼ਰਤ ਦਾ ਤੂਫਾਨ ਖੜਾ ਕਰ ਦਿੱਤਾ। ਉਸ ਨੂੰ ਖਾਲਿਸਤਾਨੀ ਮੋਦੀ ਵਿਰੋਧੀ ਕਿਸਾਨ ਅੰਦੋਲਨ ਦੀ ਹਮਾਇਤੀ ਅਤੇ ਹਿੰਦੂ ਅਮਰੀਕਨਾਂ ਲਈ ਇੱਕ ਵੱਡਾ ਖਤਰਾ ਦੱਸਿਆ ਜਾ ਰਿਹਾ ਔਰ ਇਸ ਤੋਂ ਹਿੰਦੂ ਤਵੀਆਂ ਦੀ ਸਿੱਖ ਕੌਮ ਪ੍ਰਤੀ ਜਿਹੜੀ ਨਫ਼ਰਤ ਭਰੀ ਜਾਣੇ ਦਾ ਪਤਾ ਲੱਗ ਰਿਹਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਅਸੀਂ ਇਸ ਗੱਲ ਨੂੰ ਯਕੀਨੀ ਬਣਾਉਂਦੇ ਹਾਂ ਕਿ ਵੀ ਕਦੇ ਵੀ ਕਿਸੇ ਧਰਮ ਬਾਰੇ ਜਾਂ ਜਿਹੜੇ ਉਸ ਨੂੰ ਮੰਨਣ ਵਾਲੇ ਲੋਕ ਨੇ ਉਹਨਾਂ ਬਾਰੇ ਨਾ ਪੱਖੀ ਗੱਲ ਨਹੀਂ ਕਰਦੇ। ਰਾਦਰ ਜਿਹੜੀ ਵਿਚਾਰਧਾਰਾ ਨੂੰ ਉਹ ਬਿਲੋਂਗ ਕਰਦੇ ਨੇ ਜਿਹਦੇ ਤਹਿ ਤੋਂ ਨਫ਼ਰਤ ਫੈਲਾਉਂਦੇ ਨੇ। ਹਾਲਾਂ ਅਸੀਂ ਇਸ ਗੱਲ ਨੂੰ ਸਮਝਦੇ ਹਾਂ ਵੀ ਜਦੋਂ ਸਿੱਖਾਂ ਦੇ ਖਿਲਾਫ ਫਰੰਟ ਖੋਲ੍ਹਿਆ ਜਾਂਦਾ ਇਹਨਾਂ ਵੱਲੋਂ ਤੇ ਉਦੋਂ ਹਰ ਸਿੱਖ ਜਿਹੜਾ ਭਾਵੇਂ ਪ੍ਰੈਕਟਿਸਿੰਗ ਸਿੱਖ ਨਹੀਂ ਵੀ ਹੈ ਉਹ ਵੀ ਉਹਨਾਂ ਦੇ ਨਫ਼ਰਤ ਦਾ ਪਾਤਰ ਬਣਦਾ। ਇਸ ਲਈ ਅਸੀਂ ਹਿੰਦੂ ਤਵੀ ਇਸ ਲਈ ਕਹਿੰਦੇ ਹਾਂ ਕਿ ਭਾਈ ਇਹ ਇੱਕ ਸਿਆਸੀ ਆਈਡੀਓਲੋਜੀ ਹੈ ਜਿਹੜੀ ਸਾਵਰਕਰ ਨੇ ਦਿੱਤੀ ਔਰ ਬਾਅਦ ਦੇ ਵਿੱਚ ਹੁਣ ਗੋਲਵਲਕਰ ਵਾਲੇ RSS ਨੇ ਇਸ ਨੂੰ ਅਪਣਾਇਆ ਹੋਇਆ। ਅਸੀਂ ਸਾਰੇ ਹਿੰਦੂਆਂ ਦੇ ਉੱਤੇ ਉਹਨੂੰ ਜਨਰਲਾਈਜ਼ ਨਹੀਂ ਕਰਦੇ ਲੇਕਿਨ ਫਿਰ ਵੀ ਜਦੋਂ ਕੁਛ ਇਸ ਕਿਸਮ ਦਾ ਵਾਪਰਦਾ ਹੈ ਔਰ ਫਿਰ ਇਹ ਨਜ਼ਰ ਆਉਂਦਾ ਹੈ ਕਿ ਵੀ ਕਿਸ ਹੱਦ ਤੱਕ ਨਫ਼ਰਤ ਉਸ ਕੌਮ ਲਈ ਜਿਹੜੀ ਕੌਮ ਨੇ 3 ਸਦੀਆਂ ਜੇ 10ਵੇਂ ਪਾਤਸ਼ਾਹ ਦੀ ਖਾਲਸਾ ਸਾਜਨਾ ਦੀ ਪੀਰੀਅਡ ਤੋਂ ਲੈ ਕੇ ਦੇਖੀਏ ਕਿਸ ਕਦਰ ਕੁਰਬਾਨੀਆਂ ਕੀਤੀਆਂ ਨੇ। ਅੱਜ ਦੇ ਕੌਂਟੈਕਸਟ ਦੇ ਵਿੱਚ ਵੀ ਉਹ ਕਿਰਸਾਨੀ ਹੋਏ ਜਿਹੜੇ ਵਿਚਾਰੇ ਧੱਕੇ ਖਾ ਰਹੇ ਨੇ। ਆ 2 ਵਾਰ 101 ਬੰਦਾ ਪੈਦਲ ਜਾਂਦਾ ਵੀ ਉਹਨਾਂ ਨੇ ਮਾਰ ਕੇ ਟੀਅਰ ਗੈਸ ਸ਼ੈਲ ਔਰ ਰਬੜ ਬੁਲੇਟਸ। ਉਹ ਜਗਜੀਤ ਸਿੰਘ ਡੱਲੇਵਾਲ ਨੇ ਵਰਤ ਰੱਖਿਆ ਉਹਦਾ 11 ਕਿਲੋ ਭਾਰ ਘਟਿਆ ਹੋਇਆ ਔਰ ਬੁਰਾ ਹਾਲ ਅੱਜ ਘਨੌਰੀ ਔਰ ਸਾਰੇ ਖਨੌਰੀ ਸ਼ਾਇਦ ਸਾਰੇ ਉਹਨਾਂ ਨੇ ਵੀ ਭੁੱਖ ਹੜਤਾਲ ਰੱਖੀ ਹੈ। ਪਿੰਡ 'ਚ ਵੀ ਕਿਸੇ ਦੇ ਚੁੱਲ੍ਹੇ 'ਤੇ ਰੋਟੀ ਨਹੀਂ ਪੱਕੀ। ਹੁਣ ਤੁਸੀਂ ਆਪਣੇ ਮੁਲਕ ਦੀ ਰਾਜਧਾਨੀ 'ਚ ਨਹੀਂ ਜਾ ਸਕਦੇ। ਹਾਲਾਤ ਇਹ ਬਣਾਏ ਹੋਏ ਨੇ ਔਰ ਉਹਨੂੰ ਇਵੇਂ ਨਫ਼ਰਤ ਦੇ ਨਾਲ ਸਾਰੇ ਨੂੰ ਪ੍ਰਚਾਰਿਆ ਜਾਂਦਾ ਸਿੱਖਾਂ ਦੇ ਖਿਲਾਫ ਜਾਂ ਦੂਜੇ ਜਿਵੇਂ ਉਹ ਕੁਛ ਐਸਾ ਮੰਗ ਰਹੇ ਨੇ ਕਿ ਜਿਹੜਾ
ਉਹਨਾਂ ਦੇ ਵਿੱਤ ਉਹ ਪਹਿਲਾਂ ਹੀ ਬੜੀ ਐਸ਼ ਕਰ ਰਹੇ ਨੇ, ਪੀਜ਼ੇ ਕਿੱਥੋਂ ਖਾਂਦੇ ਨੇ, ਕਾਜੂ ਕਿੱਥੋਂ ਖਾਂਦੇ। ਮੈਂ ਇੱਕ ਗੱਲ ਕਰ ਰਿਹਾ ਵੀ ਕੋਈ ਵੀ ਈਵਨ ਵਿਦਨ ਦਾ ਸਿਸਟਮ ਵੀ ਜਿਹੜੀ ਕੋਈ ਜੈਨੂਇਨ ਐਜੀਟੇਸ਼ਨ ਕਦੇ ਸ਼ੁਰੂ ਹੁੰਦੀ ਹੈ ਤੇ ਇਹਨਾਂ ਦੀ ਨਫ਼ਰਤ ਸਾਰੇ ਪਾਸੇ ਜਿਹੜੀ ਆ ਜਾਂਦੀ। ਫਿਰ ਅਸੀਂ ਦੇਖਦੇ ਵੀ ਇੰਡੀਅਨ ਸਟੇਟ ਨੇ ਉਸ ਨਫ਼ਰਤ ਜਾਂ ਸਿੱਖ ਕਿਲਿੰਗ ਜਾਂ ਸਿੱਖ ਵਾਰ, ਸਿੱਖਾਂ ਦੇ ਖਿਲਾਫ, ਉਹਨੂੰ ਉੱਥੋਂ ਤੱਕ ਮਹਿਦੂਦ ਨਹੀਂ ਰੱਖਿਆ। ਕੈਨੇਡਾ, ਅਮਰੀਕਾ, ਆਸਟ੍ਰੇਲੀਆ, UK, ਨਿਊਜ਼ੀਲੈਂਡ, ਹੁਣ ਫਾਈਵ ਆਈਜ਼ ਕੰਟਰੀਜ਼ ਦੇ ਕੋਲ ਜੋ ਇਨਫੋਰਮੇਸ਼ਨ ਹੈ ਜਾਂ ਜਿਸ ਕਿਸਮ ਦਾ ਮੀਡੀਆ ਹੁਣ ਸਾਹਮਣੇ ਲਿਆ ਰਿਹਾ, ਤੁਸੀਂ ਅੰਦਾਜ਼ਾ ਲਾ ਸਕਦੇ। ਨੈਸਟ ਆਫ ਸਪਾਈਜ਼, ਇਹ ਆਸਟ੍ਰੇਲੀਅਨ ਇੰਟੈਲੀਜੈਂਸ ਚੀਫ ਨੇ ਜਿਹੜਾ ਇਹ ਟਰਮ ਯੂਜ਼ ਕੀਤੀ ਕਿ ਵੀ ਤੁਸੀਂ ਕਰ ਰਹੇ ਹੋ। ਹੁਣ ਜਿਹੜੇ ਸਿੱਖਾਂ ਨੇ, ਹੁਣ ਆਸਟ੍ਰੇਲੀਆ ਦੇ ਵਿੱਚ 1.5 ਸਦੀ ਪਹਿਲਾਂ ਸਿੱਖ ਆਏ ਨੇ, ਅਮਰੀਕਾ ਦੇ ਵਿੱਚ 125 ਸਾਲ ਲਗਭਗ ਪਹਿਲਾਂ ਆਏ ਨੇ, ਕੈਨੇਡਾ 'ਚ ਵੀ ਉਨਾ ਕੁ ਵਕਤ ਹੈ। ਇੱਥੇ ਕਿਵੇਂ ਜੇ ਤੁਸੀਂ ਕੌਮਾਗਾਟਾ ਮਾਰੂ ਤੋਂ ਜਾਂ ਅਮਰੀਕਾ 'ਚ ਗਦਰ ਮੂਵਮੈਂਟ ਦੇ ਵੇਲੇ ਤੋਂ ਲੈ ਕੇ ਦੇਖੋ, ਇੱਕ ਸਟੇਜ 'ਤੇ 8000 ਦੇ ਕਰੀਬ ਸਿੱਖ ਸੀ 1912-13 ਦੇ ਨੇੜੇ ਤੇੜੇ। ਅਮਰੀਕਾ, ਕੈਨੇਡਾ 7000 ਚਲੇ ਗਏ ਸੀ ਵਾਪਸ ਕੇ ਜੀ ਅਸੀਂ ਮੁਲਕ ਨੂੰ ਆਜ਼ਾਦ ਕਰਾਉਣਾ। ਗਦਰ ਪਾਰਟੀ ਮੂਵਮੈਂਟ ਉਹਦੇ 'ਚੋਂ ਨਿਕਲਦੀ ਹੈ, ਉਹ ਫੇਲ ਹੁੰਦੀ ਹੈ, ਇੱਕ ਵੱਖਰੀ ਕਹਾਣੀ ਹੈ। ਪਰ ਕਿੰਨੀਆਂ ਸਫਰਿੰਗਸ ਤੁਸੀਂ ਕਾਲੇ ਪਾਣੀ ਤੱਕ ਜਾ ਕੇ ਦੇਖੋ, ਉਹਨਾਂ ਦੇ ਕੈਦੀਆਂ 'ਚ 80% ਸਿੱਖ ਨੇ, ਫਾਂਸੀ 'ਤੇ ਚੜ੍ਹਨ ਵਾਲੇ ਦੂਜਿਆਂ 'ਤੇ। ਉਹ ਥੱਕ ਗਏ ਆਪਣੇ ਸੁਣਾ ਕੇ ਜੀ ਅਸੀਂ ਇੰਨੀਆਂ ਕੁਰਬਾਨੀਆਂ ਕੀਤੀਆਂ। ਜਿਹੜੇ ਇੱਥੇ ਫਿਰ ਪਾਬੰਦੀ ਹੋ ਗਈ ਆਉਣ ਦੇ ਉੱਤੇ 1920 ਤੋਂ 1960 ਤੱਕ ਤਾਂ ਹੈ ਹੀ ਨਹੀਂ ਸੀ, ਇਮੀਗ੍ਰੇਟ ਹੋ ਹੀ ਨਹੀਂ ਸੀ ਸਕਦਾ। ਫਿਰ 1960 ਜਦੋਂ ਖੁੱਲ੍ਹਦੀ ਹੈ, ਫਿਰ ਇੱਕ ਨਵੇਂ ਡਾਕਟਰ, ਇੰਜੀਨੀਅਰਸ ਦੂਜੇ ਤੀਜੇ ਆਉਂਦੇ ਨੇ, ਉਹਨਾਂ ਦੇ ਬੱਚੇ ਛੋਟੇ ਛੋਟੇ ਨੇ, ਉਹ ਇੱਥੇ ਸਟਰਗਲ ਕਰਦੇ ਨੇ। ਹੁਣ ਉਹਨਾਂ 'ਚੋਂ ਇੱਕ ਫੈਮਿਲੀ ਜਿਹੜੀ ਬੱਚੀ ਹਰਪ੍ਰੀਤ ਕੌਰ ਢਿੱਲੋਂ, ਜਿਸ ਨੂੰ ਅਸਿਸਟੈਂਟ ਅਟਾਰਨੀ ਜਨਰਲ ਟਰੰਪ ਨੇ ਨੋਮੀਨੇਟ ਕੀਤਾ, ਇਹ 2 ਸਾਲ ਦੀ ਸੀ। ਇਹਦੇ ਫਾਦਰ ਡਾਕਟਰ, ਇਹ ਆਏ ਨਾਰਥ ਕੈਰੋਲਾਈਨਾ ਵਰਗੀ ਸਟੇਟ 'ਚ ਜਿੱਥੇ ਕਿ ਬਿਲਕੁਲ ਗੋਰਿਆਂ ਦਾ ਨਸਲਵਾਦੀ ਅੱਜ ਵੀ ਉੱਥੇ ਉਹੀ ਹੈ, ਕਿਵੇਂ ਉਹਨਾਂ ਨੇ ਰੇਜ਼ ਕੀਤਾ। ਔਰ ਇਸੇ ਤਰ੍ਹਾਂ ਬਾਕੀਆਂ ਦੀ ਵੀ ਮੈਂ ਗੱਲ ਕਰ ਰਿਹਾ ਕਿ ਜਿਹੜੇ ਇੱਕ ਉਸ ਸਾਰੇ 'ਚੋਂ ਨਿਕਲ ਕੇ ਇੱਥੇ ਆ ਕੇ ਜਿਨ੍ਹਾਂ ਨੇ ਸਿਸਟਮ ਦੇ ਵਿੱਚ ਗਰੋ ਕੀਤਾ, ਆਪਣੀ ਥਾਂ ਬਣਾਈ, ਅੱਜ ਉਹ ਜਿਹੜੀ 2 ਸਾਲ ਦੀ ਬੱਚੀ ਜਿਹਦਾ ਜਨਮ ਚੰਡੀਗੜ੍ਹ 'ਚ ਹੁੰਦਾ ਹੈ, ਹਰਮੀਤ ਕੌਰ ਢਿੱਲੋਂ, ਉਹਨੂੰ ਡੋਨਲਡ ਟਰੰਪ ਜਿਹੜੇ ਨੇ ਅਸਿਸਟੈਂਟ ਅਟਾਰਨੀ ਜਨਰਲ ਦੇ ਲਈ ਨੋਮੀਨੇਟ ਕਰਦੇ ਨੇ। ਔਰ ਜਿਹੜਾ ਟਵੀਟ ਉਹਨਾਂ ਨੇ ਕੀਤਾ, ਹੁਣ ਇੱਥੇ ਜਿਹੜਾ ਹਰ ਲਫ਼ਜ਼ ਹੈ ਉਸ ਦੀਆਂ ਲੀਗਲ ਕਨਸੀਕੁਐਂਸਿਸ ਅਦਰਵਾਈਜ਼ ਕੀ ਹੈ, ਮੈਂ ਪਹਿਲਾਂ ਇਹ ਪੜ੍ਹਨਾ ਚਾਹੁੰਦਾ ਕਿ ਵੀ ਅੰਗਰੇਜ਼ੀ 'ਚ ਮੈਂ ਨਹੀਂ ਪੜ੍ਹਾਂਗਾ, ਅੰਗਰੇਜ਼ੀ 'ਚ ਜਿਹੜਾ ਉਹ ਫਿਰ ਵਕਤ ਲੱਗਦਾ, ਪਰ ਉਹਦੀ ਐਗਜ਼ੈਕਟ ਪੰਜਾਬੀ ਟਰਾਂਸਲੇਸ਼ਨ ਹੈ। ਜਦੋਂ ਉਹਨਾਂ ਨੇ ਅਸਿਸਟੈਂਟ ਅਟਾਰਨੀ ਜਨਰਲ ਹਰਮੀਤ ਕੌਰ ਢਿੱਲੋਂ ਨੂੰ ਲਾਇਆ ਤੇ ਉਹਨਾਂ ਨੇ ਇਹ ਜਿਹੜਾ ਇੱਥੋਂ ਉਸ ਦੀ ਸ਼ੁਰੂਆਤ ਕੀਤੀ। ਉਹਨਾਂ ਨੇ ਲਿਖਿਆ, ਮੈਨੂੰ US ਜਸਟਿਸ ਡਿਪਾਰਟਮੈਂਟ ਵਿੱਚ ਨਾਗਰਿਕ ਅਧਿਕਾਰਾਂ ਲਈ ਅਸਿਸਟੈਂਟ ਜਨਰਲ ਵਜੋਂ ਹਰਮੀਤ ਕੌਰ ਢਿੱਲੋਂ ਨੂੰ ਨਾਮਜ਼ਦ ਕਰਦੇ ਹੋਏ ਖੁਸ਼ੀ ਹੋ ਰਹੀ ਹੈ। ਆਪਣੇ ਪੂਰੇ ਕੈਰੀਅਰ ਦੌਰਾਨ ਹਰਮੀਤ ਨੇ ਸਾਡੀ ਨਾਗਰਿਕ ਆਜ਼ਾਦੀ ਦੀ ਰੱਖਿਆ ਲਈ ਲਗਾਤਾਰ ਆਵਾਜ਼ ਚੁੱਕੀ ਹੈ, ਫਰੀडम ਫॉर द ਕਾਮਨ ਸਿਟੀਜ਼ਨਸ, ਜਿਸ ਵਿੱਚ ਪ੍ਰਗਟਾਵੇ ਦੀ ਆਜ਼ਾਦੀ ਨੂੰ ਸੈਂਸਰ ਕਰਨ ਵਾਲੀਆਂ ਬਿਗ ਟੈਕ ਦਾ ਸਾਹਮਣਾ ਕਰਨਾ। ਇਹ ਹੁਣ ਉਹਨਾਂ ਨੇ ਜਿਹੜੇ ਕੇਸ ਹਰਮੀਤ ਕੌਰ ਢਿੱਲੋਂ ਨੇ ਲੜੇ ਨੇ, ਕਿਉਂਕਿ ਡਿਊਰਿੰਗ ਦਾ ਕੋਵਿਡ-19 ਕਿਉਂਕਿ ਡਿਸਟੈਂਸ ਵੀ ਇੰਨੀ ਦੂਰ ਰਹੋ ਤੇ ਇਹ ਸੀ ਕਿ ਚਰਚਿਸ ਦੇ ਵਿੱਚ ਗੈਦਰਿੰਗ ਨਹੀਂ ਹੋ ਸਕਦੀ। ਉਸ ਕੇਸ ਨੂੰ ਵੀ ਹਰਮੀਤ ਢਿੱਲੋਂ ਨੇ ਲਿਆ ਕਿ ਜੀ ਕਿਉਂ ਨਹੀਂ ਹੋ ਸਕਦੀਆਂ, ਕੁਝ ਸਟੇਟਾਂ ਨੇ ਪਾਬੰਦੀ ਲਾਈ ਸੀ ਔਰ ਕੇਸ ਨੂੰ ਜਿੱਤਿਆ। ਔਰ ਇਸ ਟਰੰਪ ਨੇ ਮੈਂਸ਼ਨ ਕੀਤਾ ਵੀ ਇਹ ਜਿਹੜੀ ਫਰੀडम ਆਫ ਐਕਸਪ੍ਰੈਸ਼ਨ ਹੈ, ਇਹਦੇ ਹੱਕਾਂ ਲਈ ਇਹ ਬੀਬੀ ਖਲੋਤੀ ਹੈ। ਬਿਗ ਟੈਕ ਦੇ ਸਾਹਮਣੇ ਖੜੀ ਉਹਨਾਂ ਈਸਾਈਆਂ ਦੀ ਨੁਮਾਇੰਦਗੀ ਕਰਨੀ ਜਿਨ੍ਹਾਂ ਨੂੰ ਕੋਵਿਡ ਦੌਰਾਨ ਇਕੱਠੇ ਪ੍ਰਾਰਥਨਾ ਕਰਨ ਤੋਂ ਰੋਕਿਆ ਗਿਆ ਸੀ। ਇਹ ਟਰੰਪ ਕਹਿ ਰਿਹਾ, ਜਿਹਨੂੰ ਨੋਮੀਨੇਟ ਕਰ ਰਿਹਾ, ਵੀ ਇਹ ਇਹਦੀ ਕੰਟਰੀਬਿਊਸ਼ਨ ਹੈ। ਉਹਨਾਂ ਕਾਰਪੋਰੇਸ਼ਨਾਂ 'ਤੇ ਕੇਸ ਕਰਨਾ ਸ਼ਾਮਲ ਹੈ ਜੋ ਨੀਤੀਆਂ ਦੀ ਵਰਤੋਂ ਮੁਲਾਜ਼ਮਾਂ ਨਾਲ ਵਿਤਕਰਾ ਕਰਨ ਲਈ ਕਰਦੀਆਂ ਸੀ। ਵੱਡੀਆਂ ਕਾਰਪੋਰੇਸ਼ਨਾਂ ਨੂੰ, ਬੜੀ ਵੱਡੀ ਲਾਅ ਫਰਮ ਹੈ ਇੱਥੇ ਨਿਊਯਾਰਕ 'ਚ ਵੀ ਇਹਨਾਂ ਦਾ ਆਫਿਸ ਹੈ। ਔਰ ਉਹਨਾਂ ਨੇ ਫਿਰ ਅੱਗੇ ਕਿਹਾ ਕਿ ਹਰਮੀਤ ਮੋਹਰੀ ਚੁਣਾਵੀ ਵਕੀਲਾਂ ਵਿੱਚੋਂ ਇੱਕ ਹੈ ਕਿ ਵੀ ਕਾਮਯਾਬ, ਜੋ ਇਹ ਯਕੀਨੀ ਬਣਾਉਣ ਲਈ ਲੜੇ ਕਿ ਸਾਰੀਆਂ ਤੇ ਵੈਧ ਵੋਟਾਂ ਦੀ ਗਿਣਤੀ ਹੋਏ, ਕਿ ਭਾਈ ਕੋਈ ਵੋਟਾਂ ਵੇਸਟ ਨਾ ਜਾਣ, ਇਹਦੇ ਲਈ ਵੀ ਉਹਨਾਂ ਨੇ ਲੜਾਈ ਲੜੀ। ਉਹਨਾਂ ਡਾਰਮਾਊਥ ਕਾਲਜ ਤੇ ਵਰਜੀਨੀਆ ਲਾਅ ਸਕੂਲ ਯੂਨੀਵਰਸਿਟੀ ਤੋਂ ਉਹ ਗ੍ਰੈਜੂਏਟ ਹਨ ਅਤੇ US 4th ਸਰਕਟ ਕੋਰਟ ਆਫ ਅਪੀਲਸ ਵਿੱਚ ਕਲਰਕ ਹਨ।
ਹੁਣ ਇਹ ਕਹਿਣ ਵਾਲਾ ਹੈ ਕਿ ਹਰਮੀਤ ਸਿੱਖ ਭਾਈਚਾਰੇ ਵਿੱਚ ਸਨਮਾਨਿਤ ਮੈਂਬਰ ਹਨ। ਹੁਣ ਇਹ ਟਰੰਪ ਜਦੋਂ ਦੇ ਉਹਨੂੰ, ਕਿਉਂਕਿ ਪਿਛਲੀ ਰਿਪਬਲਿਕਨ ਕਨਵੈਨਸ਼ਨ ਜਦੋਂ ਕਿ ਅਜੇ ਤਾਜ਼ਾ ਅਟੈਕ ਟਰੰਪ ਦੇ ਉੱਤੇ ਹੋਇਆ ਸੀ ਪੈਨਸਿਲਵੇਨੀਆ 'ਚ, ਔਰ ਉਹਦੇ 'ਚ ਸਿੱਖ ਅਰਦਾਸ ਕੀਤੀ ਸੀ, ਜਿੱਥੇ ਉਹਨਾਂ ਨੇ ਅਰਦਾਸ ਪ੍ਰਥਮ ਭਗਉਤੀ ਸਿਮਰ ਕੇ ਇਸ ਨੂੰ ਪੜ੍ਹਿਆ। ਨਾਲ ਦੀ ਨਾਲ ਉਹਨਾਂ ਨੇ ਟਰੰਪ ਦੀ ਸਿਹਤਯਾਬੀ ਔਰ ਉਹਨਾਂ ਦੀ ਸਰਵਾਈਵਲ ਦੇ ਲਈ ਵਾਹਿਗੁਰੂ ਦਾ ਸ਼ੁਕਰੀਆ ਵੀ ਅਦਾ ਕੀਤਾ। ਹੁਣ ਇਹ ਜਿਹੜੇ ਪਰਸਨਲ ਜੈਸਚਰ ਵੀ ਹੁੰਦੇ ਨੇ, ਔਰ ਇਹ ਉਹਦੀ ਸੈਕੰਡ ਟਾਈਮ ਅਰਦਾਸ ਸੀ ਪਿਛਲੀ ਕਨਵੈਨਸ਼ਨ ਵੇਲੇ। ਸੋ ਉਹਨੇ ਕਿਹਾ ਕਿ ਭਾਈ ਹਰਮੀਤ ਸਿੱਖ ਭਾਈਚਾਰੇ ਵਿੱਚ ਸਨਮਾਨਿਤ ਮੈਂਬਰ ਹਨ। ਨਿਆਂ ਵਿਭਾਗ ਵਿੱਚ ਆਪਣੀ ਨਵੀਂ ਭੂਮਿਕਾ ਲਈ ਹਰਮੀਤ ਸਾਡੇ ਸੰਵਿਧਾਨਕ ਅਧਿਕਾਰਾਂ ਦੇ ਅਣਥੱਕ ਰੱਖਿਅਕ ਰਹਿਣਗੇ ਤੇ ਸਾਡੇ ਨਾਗਰਿਕ ਅਧਿਕਾਰਾਂ, ਚੋਣ ਸੰਬੰਧੀ ਅਧਿਕਾਰਾਂ ਅਤੇ ਚੋਣ ਕਾਨੂੰਨਾਂ ਨੂੰ ਨਿਰਪੱਖਤਾ ਅਤੇ ਦ੍ਰਿੜਤਾ ਨਾਲ ਲਾਗੂ ਕਰਵਾਉਣਗੇ। ਹੁਣ ਇੰਨਾ ਵੱਡਾ ਟਵੀਟ ਇੱਕ ਨੋਮੀਨੀ ਦੇ ਲਈ ਜਿਹੜਾ ਉਹ ਲਿਖਣਾ, ਔਰ ਹਰਮੀਤ ਨੇ ਵਾਪਸੀ ਜਦੋਂ ਉਹਨੇ ਟਰੰਪ ਨੇ ਨੋਮੀਨੇਟ ਕੀਤਾ, ਉਹਨਾਂ ਨੇ ਧੰਨਵਾਦ ਕਰਦਿਆਂ ਕਿਹਾ, ਉਹਨਾਂ ਨੇ ਕਿਹਾ ਕਿ ਸਾਡੇ ਮਹਾਨ ਦੇਸ਼ ਦੀ ਸੇਵਾ ਕਰਨ ਦੇ ਯੋਗ ਹੋਣਾ ਮੇਰਾ ਸੁਪਨਾ ਰਿਹਾ ਹੈ ਅਤੇ ਮੈਂ ਪੈਮ ਬੌਂਡੀ ਦੀ ਅਗਵਾਈ ਵਾਲੇ ਵਕੀਲਾਂ ਦੀ ਇੱਕ ਸ਼ਾਨਦਾਰ ਟੀਮ ਦਾ ਹਿੱਸਾ ਬਣਨ ਲਈ ਬੇਹੱਦ ਉਤਸ਼ਾਹਿਤ ਹਾਂ। ਮੈਂ ਇੰਤਜ਼ਾਰ ਕਰ ਰਹੀ ਹਾਂ ਮੈਂ ਕਦੋਂ ਮੈਂ ਕੰਮ 'ਤੇ ਜਾਵਾਂ। ਆਪਣੀ ਮਾਂ, ਭਰਾ, ਮੇਰੇ ਪਿਤਾ ਤੇਜਪਾਲ ਸਿੰਘ, ਪਤੀ ਸਰਬਜੀਤ ਸਿੰਘ ਰੰਧਾਵਾ ਦੇ ਸਹਿਯੋਗ ਤੋਂ ਬਿਨਾਂ ਮੈਂ ਅੱਜ ਇੱਥੇ ਨਹੀਂ ਹੁੰਦੀ। ਭਾਵੇਂ ਅੱਜ ਉਹ ਮੇਰੇ ਨਾਲ ਨਹੀਂ ਹਨ, ਪਰ ਮੈਂ ਉਮੀਦ ਕਰਦੀ ਹਾਂ ਕਿ ਮੈਂ ਵਾਹਿਗੁਰੂ ਦੀ ਮਿਹਰ ਨਾਲ ਉਹਨਾਂ ਦੀਆਂ ਯਾਦਾਂ ਦਾ ਸਨਮਾਨ ਕਰਾਂ। ਔਰ ਉਹਨਾਂ ਨੇ ਫਿਰ ਡੋਨਲਡ ਟਰੰਪ ਦਾ ਧੰਨਵਾਦ ਕੀਤਾ ਕਿ ਉਹਨਾਂ ਨੂੰ ਬੇਹੱਦ ਮਾਣ ਦਿੱਤਾ ਗਿਆ। ਹੁਣ ਇਹ ਇੱਕ ਇੰਨਾ ਵੱਡਾ, ਹੁਣ ਉਹੀ ਜਿਹੜੇ ਜਦੋਂ ਕੋਈ ਅਦਰਵਾਈਜ਼ ਪ੍ਰਾਪਤੀ ਕਰਦਾ ਹੈ ਤੇ ਉਹਨੂੰ ਇੰਡੀਅਨ ਬਣਾਉਣ ਦੀ ਕੋਸ਼ਿਸ਼ ਕਰਦੇ ਨੇ। ਹੁਣ ਇਹ ਹਰਮੀਤ ਕੌਰ ਐਵਰੀ ਇੰਚ ਅਮਰੀਕਨ ਹੈ, ਅਮਰੀਕਨ ਇੰਟਰਸਟ ਦੂਜੇ ਤੀਜੇ। ਹੁਣ ਸਾਨੂੰ ਇਹ ਸੀ ਕਿ ਵੀ ਤੁਲਸੀ ਗੈਬਰਡ ਲਿਆ ਕੇ ਬਿਠਾਤੀ, ਜਿਹੜੀ RSS ਦੀ ਬੱਚੀ ਹੈ ਨਾਗਪੁਰ ਦੀ, 18 ਏਜੰਸੀਆਂ ਉਹਦੇ ਥੱਲੇ ਨੇ। ਉਹ ਕਾਸ਼ ਪਟੇਲ ਜਿਹੜਾ ਕਹਿੰਦਾ ਜੀ ਬਾਬਰੀ ਮਸਜਿਦ ਦੀ ਹਿਸਟਰੀ 40 ਸਾਲ ਦੀ ਥੋੜ੍ਹੀ ਹੈ, 47 ਤੋਂ ਬਾਅਦ ਦੀ ਤਾਂ 500 ਸਾਲ ਦੀ ਹੈ, ਇਸ ਲਈ ਇਹ ਬਿਲਕੁਲ ਠੀਕ ਕੀਤਾ। ਹੁਣ ਉਦੋਂ ਤਾਂ ਸਾਰੇ ਸੈਲੀਬ੍ਰੇਟ ਕਿ ਜੀ ਟਰੰਪ ਨੇ ਜਿਹੜਾ ਉਹ ਕਰਤਾ, ਕੰਮ ਹੋ ਗਿਆ, ਹੁਣ ਇਹ ਦੇਖ ਖਾਲਿਸਤਾਨੀ ਹੁਣ ਸੰਭਲ ਜਾਣ ਜਾਂ ਦੂਜੇ। ਜਿਉਂ ਹੀ ਹਰਮੀਤ ਕੌਰ ਦੀ ਨੋਮੀਨੇਸ਼ਨ ਹੋਈ, ਤੁਸੀਂ ਦੇਖੋ ਉੱਥੇ ਐਸਾ ਚੀਕ ਚਿਹਾੜਾ ਉਹਨਾਂ ਨੇ ਪਾਇਆ, ਔਰ ਇਵੇਂ ਉਹਨਾਂ ਨੂੰ ਲੱਗਾ ਕਿ ਵੀ ਇਹ ਤਾਂ ਖਾਲਿਸਤਾਨੀ ਬੀਬੀ ਲਿਆ ਕੇ ਬਿਠਾ ਦਿੱਤੀ ਹੈ, ਤਾਂ ਹਿੰਦੂ ਅਮਰੀਕਨ ਕੀ ਕਰਨਗੇ। ਔਰ ਇਸ ਦੇ ਉੱਤੇ ਜਿਨ੍ਹਾਂ ਨੇ ਟਵੀਟ ਕੀਤੇ, ਉਹਨਾਂ 'ਚੋਂ ਉਸ ਲੈਵਲ ਦੇ ਲੋਕ ਜਿਹੜੇ ਆਪਣੇ ਆਪ ਨੂੰ ਪੱਤਰਕਾਰਤਾ ਦੇ ਫੀਲਡ 'ਚ ਔਰ ਦੂਸਰੇ ਕਰਦੇ ਨੇ। ਔਰ ਇਕੱਲਾ ਇਹੀ ਨਹੀਂ, ਈਵਨ ਦਾ ਹਿੰਦੂ ਅਖਬਾਰ ਨੇ ਜਿਹੜੀ, ਹਾਲਾਂਕਿ ਇਹ ਨਿਰਪੱਖ 'ਚੋਂ ਮੰਨੀ ਜਾਂਦੀ ਹੈ, ਪਰ ਉਹਨੇ ਜਿਹੜੀ ਸਟੋਰੀ ਲਾਈ ਉਸ ਦਾ ਉਹਨੇ ਹੈਡਲਾਈਨ ਹੀ ਇਹ ਦਿੱਤਾ ਹੈ ਕਿ ਭਾਈ ਇਹ ਜਿਹੜੀ ਪ੍ਰੋ ਫਾਰਮਰ BBC ਉਸ ਨੂੰ ਜਿਹੜਾ ਇਹ ਟਰੰਪ ਸੈਲੈਕਟਸ ਫਾਰਮਰਸ ਐਜੀਟੇਸ਼ਨ ਸਪੋਰਟਰ ਹਰਮੀਤ ਕੌਰ ਢਿੱਲੋਂ ਐਜ਼ ਅਸਿਸਟੈਂਟ ਅਟਾਰਨੀ ਜਨਰਲ ਫਾਰ ਸਿਵਲ ਰਾਈਟ। ਇਹ ਦਾ ਹਿੰਦੂ ਜਿਹੜਾ ਉੱਥੇ ਸਭ ਤੋਂ ਨਿਊਟਰਲ 'ਚ ਮੰਨਿਆ ਜਾਂਦਾ ਹੈ, ਉਹਨੂੰ ਇਹ ਜ਼ਰੂਰੀ ਦੱਸਣਾ ਪਿਆ ਵੀ ਇਹ ਜਿਹੜੀ ਬੀਬੀ ਆ ਰਹੀ ਹੈ, ਇਹਨੇ ਤਾਂ ਫਾਰਮਰ ਜਦੋਂ ਕਿਸਾਨਾਂ ਦੀ ਮੂਵਮੈਂਟ ਸੀ ਉਦੋਂ ਇਹਨੇ ਬਹੁਤ ਜ਼ਬਰਦਸਤ ਹਮਾਇਤ ਦਿੱਤੀ। ਟਰੰਪ ਸਿਲੈਕਟਸ ਫਾਰਮਰ ਐਜੀਟੇਸ਼ਨ ਸਪੋਰਟਰ ਹਰਮੀਤ ਕੌਰ। ਹੁਣ ਕਿਉਂਕਿ ਫਾਰਮਰ ਐਜੀਟੇਸ਼ਨ ਨੂੰ ਇਹ ਖਾਲਿਸਤਾਨੀ ਐਜੀਟੇਸ਼ਨ ਕਹਿੰਦੇ ਸੀ, ਹੁਣ ਇਸ ਲਈ ਹਰਮੀਤ ਕੌਰ ਫਿਰ ਖਾਲਿਸਤਾਨ ਦੀ ਹਮਾਇਤੀ ਹੋ ਗਈ। ਹੁਣ ਆਪ ਹੀ ਡਰੀ ਜਾਂਦੇ ਨੇ। ਉਹਨਾਂ ਨੇ ਕਿਹਾ ਕਿ ਜੀ ਇਹ ਜਿਹੜੀ ਹੈ ਇਹ ਪ੍ਰੋ ਔਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਵੀ ਇਹਦੀ ਇੰਪੋਰਟੈਂਸ ਬਣ ਗਈ ਇਸ ਨੋਮੀਨੇਸ਼ਨ ਦੀ ਇੰਡੀਅਨ ਪੁਆਇੰਟ ਆਫ ਵਿਊ ਤੋਂ, ਕਿਉਂਕਿ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਇੰਡੀਆ ਨੂੰ ਅਕਿਊਜ਼ ਕੀਤਾ ਹੈ ਪ੍ਰੋ ਖਾਲਿਸਤਾਨੀ ਐਕਟਿਵਿਸਟ ਗੁਰਬਤਵੰਤ ਸਿੰਘ ਪੰਨੂ US ਸਿਟੀਜ਼ਨ ਦੇ ਉੱਤੇ ਹਮਲੇ ਨੂੰ। ਔਰ ਮਿਸਿਸ ਢਿੱਲੋਂ ਹੈਜ਼ ਬੀਨ ਵੋਕਲ ਅਬਾਊਟ ਹਿਊਮਨ ਰਾਈਟਸ and acquired prominence during 2021 farmer protest when she criticized police crackdown against the protesting farmers in Singhu and Ghazipur borders near Delhi। ਫਿਰ ਉਹਨੇ ਜਿਹੜਾ ਉਹਨਾਂ ਦੇ ਟਵੀਟ ਕੱਢ ਕੇ ਜੀ ਉਹਨੇ ਇਹ ਟਵੀਟ ਕੀਤਾ, ਉਹ ਕੀਤਾ। ਔਰ ਇਸੇ ਤਰ੍ਹਾਂ ਜਿਹੜਾ ਉਹਨਾਂ ਹੁਣ ਇਹ ਸਟੋਰੀ ਦਾ ਹਿੰਦੂ ਦੇ ਰਿਹਾ ਕਿ ਵੀ ਇਹ ਜਿਹੜੀਆਂ ਨੇ ਇਸ ਲੈਵਲ 'ਤੇ ਜਦੋਂ ਜਿਹੜਾ ਮਿਸਿਸ ਢਿੱਲੋਂ ਨੇ 30 ਨਵੰਬਰ 2020 ਨੂੰ ਟਵੀਟ ਕੀਤਾ ਸੀ, ਜੋ ਧਨਮਨਜੀਤ ਸਿੰਘ ਢੇਸੀ ਉਹਦੇ ਸਪੋਰਟ ਦੇ ਵਿੱਚ ਉਹਨੇ ਲਿਖਿਆ ਸੀ ਕਿ ਐਜ਼ ਦਾ ਪੰਜਾਬ ਬੋਰਨ ਡਿਸੈਂਡੈਂਟ ਆਫ ਫਾਰਮਰਸ
My heart breaks to see Punjabi farmers assaulted for protesting Indian government's pro-big corporation farm bills that will destroy their farms, way of life and culture. ਔਰ ਉਹਨੇ ਕਿਹਾ ਜੀ ਮੈਂ ਕਿਸਾਨਾਂ ਦੀ ਬੱਚੀ ਹਾਂ, ਮੇਰਾ ਪੰਜਾਬ ਦੀ ਮੈਂ ਜੰਮੀ ਹੈ, ਔਰ ਮੈਨੂੰ ਤਾਂ ਇਹ ਹੈ ਵੀ ਇਹ ਕਿਵੇਂ ਬਿਗ ਕਾਰਪੋਰੇਟ ਵਾਲੇ ਸਾਡੇ ਕਿਸਾਨਾਂ ਦੀ ਤਬਾਹੀ ਕਰ ਰਹੇ ਨੇ ਕਿ ਜੀ ਆਹ ਦੇਖੋ ਟਵੀਟ ਕੀਤਾ। ਫਿਰ ਇੰਡੀਅਨ ਫਾਰਮਰਸ ਤੋਂ ਇਲਾਵਾ ਫਿਰ ਉਹਨੇ ਕਿਹਾ ਵੈਨ ਕਾਂਗਰਸਮੈਨ ਰਾਓ ਖੰਨਾ ਐਕਸਪ੍ਰੈਸ ਕੰਸਰਨ ਅਬਾਊਟ ਦਾ ਪੋਲੀਟੀਕਲ ਸਿਚੁਏਸ਼ਨ ਇਨ ਪਾਕਿਸਤਾਨ, ਮਿਸਿਸ ਢਿੱਲੋਂ ਰਿਮਾਰਕਡ ਕਿ ਜਦੋਂ ਰਾਓ ਖੰਨਾ ਜਿਹੜਾ ਇਹਨਾਂ ਦੀ ਆਰਐਸ ਢਿੱਲੋਂ ਨੇ ਕਿਹਾ what is happening in India right now, Mr. Khanna? ਉਹਨੇ ਉਹਨੂੰ ਚੈਲੰਜ ਕੀਤਾ ਰਾਓ ਖੰਨਾ ਨੂੰ। Are you concerned about turning off the internet in Punjab? ਪੰਜਾਬ 'ਚ ਇੰਟਰਨੈਟ ਬੰਦ ਕੀਤਾ ਤੁਹਾਨੂੰ ਨਹੀਂ ਨਜ਼ਰ ਆਉਂਦਾ? Shooting protesters, government officials? What about government ordering not to show the accounts of journalist activists? She further accused the government of India of disturbing social harmony and questioned Rao Khanna on government officials whipping up hatred against farmer protest. ਉਹਨੇ ਮਜ਼ਬੂਤੀ ਦੇ ਨਾਲ ਕਿਹਾ ਕਿ ਵੀ ਜਵਾਬ ਦੇ ਇਹਨਾਂ ਦਾ। ਫਿਰ ਉਹ ਕਹਿੰਦੇ ਵੀ ਇਹਨੇ ਮੋਦੀ ਗਵਰਨਮੈਂਟ ਨੂੰ ਬਹੁਤ ਕ੍ਰਿਟਿਸਾਈਜ਼ ਕੀਤਾ ਹੈ। ਜੂਨ 2023 'ਚ ਜਦੋਂ ਹਰਦੀਪ ਸਿੰਘ ਨਿੱਜਰ ਦਾ ਮਰਡਰ ਹੋਇਆ ਸਰੀ, ਉਹਨੇ ਕਿਹਾ ਸ਼ੀ ਹਾਈਲਾਈਟਡ ਏ ਨਿਊਜ਼ ਰਿਪੋਰਟ that brought to light alleged involvement of Indian government in a plot to kill Pannu. ਉਹਨੇ ਕਿਹਾ ਜੀ ਉਹਨੇ ਪੰਨੂ ਇੰਡੀਅਨ ਗਵਰਨਮੈਂਟ ਨੂੰ ਕਿਹਾ ਵੀ ਇਹਨਾਂ ਨੇ ਮਾਰਿਆ ਪੰਨੂ। ਉਹਨੇ ਕਿਹਾ ਉਹਨੇ ਆਪਣੇ ਐਕਸ 'ਤੇ ਲਿਖਿਆ ਲਾਈਕ ਆਈ ਸੈਡ India has sent death squads to target North American Sikhs outspoken on civil and human rights conditions in Punjab, both to Canada and now to the US. ਉਹਨੇ ਕਿਹਾ ਕਿ ਵੀ ਆ ਇਹਨਾਂ ਨੇ ਭੇਜੇ ਨੇ। ਮੈਂ ਹੁਣ ਇਹ ਕਿਹੜੀ ਗੱਲ ਗਲਤ ਹੈ? ਇਹ ਤਾਂ ਸਾਬਤ ਹੈ, ਕੇਸ ਚੱਲ ਰਹੇ ਨੇ। ਬਿਲਕੁਲ। ਪਰ ਜਿਉਂ ਹੀ ਇਹ ਨੋਮੀਨੇਸ਼ਨ ਹੋਈ ਬ੍ਰਹਮ ਚੈਲਾਨੀ, ਮੈਨੂੰ ਕਈ ਵਾਰੀ ਹੁੰਦਾ ਮੈਂ ਕਿਹਾ ਇਹ ਬੰਦਾ ਸੀ ਐਸੋਸੀਏਟਡ ਪ੍ਰੈਸ ਦਾ ਰਿਪੋਰਟਰ ਜਿਹੜਾ ਜੂਨ 84 ਦੇ ਘੱਲੂਘਾਰੇ ਵੇਲੇ ਅੰਮ੍ਰਿਤਸਰ ਪਹੁੰਚਿਆ, ਔਰ ਜਿਹੜੀ ਰਿਪੋਰਟਿੰਗ ਬਾਹਰ ਆਈ ਜਿਹਦੇ 'ਚੋਂ ਸਹੀ ਨੇ ਸ਼ਿਮਲੇ 'ਚੋਂ ਜਾ ਕੇ ਡਿਸਪੈਚ ਭੇਜਿਆ ਕਿ ਕਿਵੇਂ ਪੁਆਇੰਟ ਬਲੈਂਕ ਰੇਂਜ ਦੇ ਉੱਤੇ ਮਾਰੀਆਂ ਗਈਆਂ ਗੋਲੀਆਂ, ਕਿਵੇਂ ਡੰਪ ਟਰੱਕਸ, ਇਹਦੇ 'ਤੇ ਟਾਡਾ ਦਾ ਕੇਸ ਬਣਿਆ ਸੀ। ਔਰ ਲੋਕ ਕਿਵੇਂ ਡਰ ਜਾਂਦੇ ਨੇ, ਡਰ ਕੇ ਕਿਵੇਂ ਬਿਲਕੁਲ ਫਿਰ ਆਪੋਜ਼ਿਟ ਖੇਮ ਖੇਡਦੇ ਨੇ। ਹੁਣ ਇਹ ਬਿਲਕੁਲ ਹਿੰਦੂ ਤਵੀਆਂ ਦੀ ਗੋਦ 'ਚ ਬੈਠਾ ਹੈ। ਦਿੱਲੀ ਦੇ ਵਿੱਚ ਇਹਨੂੰ ਇੱਕ ਥਿੰਕ ਟੈਂਕ ਖੋਲ੍ਹ ਕੇ ਦਿੱਤਾ ਹੋਇਆ, ਔਰ ਪੁੱਜ ਕੇ ਨਫ਼ਰਤ ਸਿੱਖਾਂ ਦੇ ਖਿਲਾਫ। ਔਰ ਦੂਜਾ ਹੁਣ ਬ੍ਰਹਮ ਚਲਾਨੀ, ਉਹਨੇ ਇਸ ਦੇ ਉੱਤੇ ਜਿਉਂ ਹੀ ਨੋਮੀਨੇਸ਼ਨ ਹੋਈ ਜਿਹੜੀ ਹੈ ਉਹ ਐਕਸ ਦੇ ਉੱਤੇ ਟਵੀਟ ਕੀਤਾ ਜਾਂ ਐਕਸ ਕੀਤਾ, ਟਰੰਪ ਹੈਜ਼ ਨੋਮੀਨੇਟਡ ਪੰਜਾਬਨ ਐਜ਼ ਅਸਿਸਟੈਂਟ ਅਟਾਰਨੀ ਜਨਰਲ ਫॉर ਸਿਵਲ ਰਾਈਟਸ। India cannot be pleased with that announcement given her latent sympathy for Khalistan militancy by posting allegations against India that go well beyond what a US indictment alleges. Here is one sample. ਉਹ ਹੁਣ ਜਿਹੜਾ ਉਹਦੀ ਹਰਮੀਤ ਕੌਰ ਦੀ ਟਵੀਟ ਨੂੰ ਦਿਖਾ ਰਿਹਾ ਕਿ ਵੀ ਇਹ ਡੈਥ ਸਕੁਆਡਸ ਵਾਲਾ ਜਿਹੜਾ ਮੈਂ ਪੜ੍ਹਿਆ ਉਹ ਉਹਨੇ ਕੀਤਾ। ਫਿਰ ਫਾਈਨੈਂਸ਼ੀਅਲ ਟਾਈਮਸ ਦੇ ਵਿੱਚ ਕੀ ਆਇਆ ਇਹਨੂੰ ਉਹ ਕਹਿ ਰਿਹਾ। ਹੁਣ ਇਹ ਬ੍ਰਹਮ ਚਲਾਨੀ ਦੀ ਹੇਟਡ ਹੈ ਕਿ ਜੀ ਮੋਦੀ ਖਬਰਦਾਰ, ਖਾਲਿਸਤਾਨਨ ਆ ਗਈ ਉੱਥੇ ਅਸਿਸਟੈਂਟ ਅਟਾਰਨੀ ਜਨਰਲ। ਹੁਣ ਅਵਤਾਨ ਕੁਮਾਰ ਇਹ ਲਿਖ ਰਿਹਾ ਦਿਸ ਇਜ਼ ਦਾ ਮੋਸਟ ਡਿਸਅਪੋਇੰਟਿੰਗ ਟਰੰਪ ਪਿਕ ਸੋ ਫਾਰ। ਡਿਸਅਪੋਇੰਟਿੰਗ। ਹਰਮੀਤ is known for pro-Khalistani credentials and will create unease among Hindu Americans and within the Indian ruling establishment. Khalistanis are anti-India secessionist group with many criminal terrorist elements. कि ट्रंप ने बहुत गलत किया ਉਹਨੂੰ ਪਿਕ ਕੀਤਾ ਜਿਹੜਾ ਖਾਲਿਸਤਾਨੀ ਸਮਰਥਕ ਹੈ, ਔਰ ਇਹ ਬਹੁਤ ਗਲਤ ਹੋਇਆ। ਹਿੰਦੂ ਤਾਂ ਬਹੁਤ ਅਨਸੇਫ ਹੋਣਗੇ। ਫਿਰ ਉਹਨੇ ਡੋਨਲਡ ਟਰੰਪ ਦੇ ਟਵੀਟ ਨੂੰ ਥੱਲੇ ਜਿਹੜਾ ਦੁਬਾਰਾ ਪ੍ਰੋਡਿਊਸ ਕੀਤਾ। ਫਿਰ ਇੱਕ ਨੇ ਲਿਖਿਆ ਪੰਜਾਬ 20 ਦੇ ਥੱਲੇ ਇਟ ਇਜ਼ ਕੰਸਰਨਿੰਗ ਫॉर द ਹਿੰਦੂ ਕਮਿਊਨਿਟੀ that Harmeet Dhillon, law partner of Hindu hatred and Khalistani JP Deol, has been picked as Assistant Attorney General by Trump. Punjaban must clarify her stance on Khalistani ideology that led to killing of thousands of Hindus in 1980s and 90s. कि Harmeet Dhillon clear करे कि वो हिंदुओं बारे की सोचती है ਜਿਹੜੇ ਹਜ਼ਾਰਾਂ ਮਾਰੇ ਗਏ 1980 और 90। फिर राम नाम ਦਾ ट्वीट, a Khalistani in Trump administration. Totally expect her not to prosecute any crimes by Khalistanis. Pannu would be more emboldened कि ਵੀ ਉਹਨੇ ਕਿਸੇ ਖਾਲਿਸਤਾਨੀ ਨੂੰ
ਪ੍ਰੋਸੀਕਿਊਟ ਨਹੀਂ ਕਰਨਾ, ਇਹ ਤਾਂ ਪੰਨੂ ਦਾ ਤਾਂ ਹੋਰ ਜਿਹੜੀ ਹੈ ਉਹਦੀ ਚੜ੍ਹ ਮੱਚ ਜਾਏਗੀ, ਕਿਉਂਕਿ ਖਾਲਿਸਤਾਨਨ ਜਿਹੜੀ ਹੈ ਉਹ ਆ ਗਈ ਐਡਮਿਨਿਸਟ੍ਰੇਸ਼ਨ। ਫਿਰ ਸੰਜੇ ਲਜ਼ਰ ਨਾਂ ਦਾ, ਸੋ ਜਸਟ ਆਈ ਹੈਡ ਪ੍ਰੈਡਿਕਟਡ ਮੰਥਸ ਐਗੋ Trump has nominated Harmeet Dillon, a known India hater, a sympathizer, fundraiser and supporter of Khalistan movement in US and Canada as assistant US Attorney General। कि भाई बनाता ट्रंप ने ਜਿਹੜੀ ਇੰਡੀਆ ਨੂੰ ਹੇਟ ਕਰਦੀ ਹੈ, ਖਾਲਿਸਤਾਨ ਦੀ ਹਮਾਇਤੀ ਹੈ। She also was pro Niger and pro Pannu, and the thread below speaks of her links and that of Dillon law firm in detail। ਉਹ thread ਹੁੰਦੇ ਨੇ ਜਦੋਂ ਤੁਸੀਂ ਕਿਹਨੂੰ ਟੈਗ ਕਰਦੇ ਹੋ, ਕਿਹਨੂੰ ਭੇਜਦੇ ਹੋ। ਦਿਸ ਵਿਲ ਬੀ ਅ ਕੰਸਰਨ ਫॉर ਹਿੰਦੂਜ਼ ਅਕ੍ਰੋਸ ਅਮਰੀਕਾ ਐਂਡ ਇੰਡੀਆ, ਲੈਟਸ ਸੀ ਹਾਊ ਦਾ ਗਵਰਨਮੈਂਟ ਆਫ ਇੰਡੀਆ ਟੇਕਸ ਦਿਸ। ਉਹ ਕਹਿੰਦੇ ਇਹ ਤਾਂ ਹਿੰਦੂਆਂ ਲਈ ਬਹੁਤ ਵੱਡਾ ਖਤਰਾ ਹੈ, ਇੰਡੀਅਨ ਗਵਰਨਮੈਂਟ ਇਹਨੂੰ ਕਿਵੇਂ ਲੈ। ਹੁਣ ਇਹ ਸਾਰੇ ਤੋਂ ਅਸੀਂ ਇਹਦੇ ਤੇ ਹੋਰ ਕੁਝ ਨਹੀਂ ਕਹਿਣਾ ਚਾਹੁੰਦੇ, ਤੁਸੀਂ ਇਸ ਤੋਂ ਅੰਦਾਜ਼ਾ ਲਾ ਸਕਦੇ ਹੋ ਕਿ ਕਿਸ ਹੱਦ ਤੱਕ ਇਹਨਾਂ ਦੇ ਅੰਦਰ ਨਫ਼ਰਤ ਭਰੀ ਹੋਈ ਹੈ। ਤੇ ਇਹਨਾਂ ਦੇ ਮੁਲਕ 'ਚ ਜੇ ਹੁਣ ਕੋਈ ਅਮਰੀਕਾ 'ਚ ਵਿਚਾਰੀ ਇੱਕ 2 ਸਾਲ ਦੀ ਬੱਚੀ ਆਈ, ਉਹ ਉਸ ਲੈਵਲ ਤੱਕ ਪਹੁੰਚੀ ਹੈ ਜਿਹੜੀ ਕੋਈ ਵੀ ਅਮਰੀਕਨ ਵੀ ਡ੍ਰੀਮ ਕਰਦਾ ਹੈ ਵੀ ਕਦੇ ਮੈਂ ਇਸ ਲੈਵਲ ਤੇ ਪਹੁੰਚਾਂ। ਹੁਣ ਇਹਨੂੰ ਨਹੀਂ ਸੈਲੀਬ੍ਰੇਟ ਕਰਦੇ ਕਿ ਭਾਈ ਹੁਣ ਉਹ ਤੁਲਸੀ ਗੈਬਰਟ ਬਣਾਈ ਤੇ ਕਿਵੇਂ ਚਾਂਗਰਾ ਮਾਰ ਰਹੇ ਸੀ ਕਿ ਜੀ ਦੇਖੋ ਇੱਕ ਹਿੰਦੂ ਕਨਵਰਟ ਹੋਈ ਔਰ ਗੀਤਾ ਤੇ ਉਹਨੇ ਹੱਥ ਰੱਖ ਕੇ ਉਦੋਂ ਉਹਨਾਂ ਨੂੰ ਉਹਦਾ ਹਿੰਦੂਤਵੀ ਜਾਂ ਉਹਦਾ ਨਾਗਪੁਰੀ ਔਰ ਉਹਦੇ ਸਾਰੇ ਕਨੈਕਸ਼ਨ ਜਿਹੜੇ ਔਰ ਉਹਦੀ ਹੋਣੀ ਵੀ ਨਹੀਂ ਕਨਫਰਮੇਸ਼ਨ, ਆਲਰੇਡੀ ਉਹਦੇ ਤੇ ਸ਼ੁਰੂ ਹੋ ਗਿਆ ਕਿ ਵੀ ਇਹ ਤਾਂ ਹੈ ਹੀ ਹਿੰਦੂਤਵੀ ਆਈਡੀਓਲੋਜੀ ਦੀ। ਪਰ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਵੀ ਜਿਹੜੇ ਸਾਡੇ ਵੀਰ ਭੈਣਾਂ ਇਹ ਸਮਝਦੇ ਨੇ ਕਿ ਭਾਈ ਖਾਲਿਸਤਾਨ ਤੋਂ ਬਿਨਾਂ ਸਾਡੇ ਕੋਲ ਕੋਈ ਆਪਸ਼ਨ ਹੈ, ਜਦੋਂ ਇਸ ਲੈਵਲ ਦੇ ਲੋਕਾਂ ਦੇ ਨਾਲ ਔਰ ਜਿਹੜੇ ਰਾਜ ਕਰ ਰਹੇ ਨੇ, ਇਹ ਕੋਈ ਕਾਮਨਰ ਦਾ ਨਹੀਂ ਹੈ, ਇਹ ਰਾਜ ਕਰਨ ਵਾਲਿਆਂ ਦੇ। ਤੇ ਜੇ ਉਹਨਾਂ ਦੇ ਜੱਜ ਵੀ ਜੇ ਉਹ ਹਾਈ ਕੋਰਟ ਦਾ ਜੱਜ ਇਹ ਕਹਿੰਦਾ ਹੈ ਵਿਸ਼ਵ ਹਿੰਦੂ ਪਰਿਸ਼ਦ ਦੇ ਫੰਕਸ਼ਨ 'ਚ ਜਾ ਕੇ ਕਿ ਜੀ ਇੱਥੇ 80% ਦੀ ਮੈਜੋਰਟੀ ਹਿੰਦੂ ਨੇ, ਹਿੰਦੂਆਂ ਦਾ ਮੁਲਕ ਹੈ, ਇਵੇਂ ਹੀ ਮੁਲਕ ਚੱਲੇਗਾ ਜਿਵੇਂ ਹਿੰਦੂ ਚਾਹਣਗੇ, ਤੇ ਫਿਰ ਸਾਡੇ ਕੋਲ ਕੀ ਚੁਆਇਸ ਬਾਕੀ ਬਚਦੀ ਹੈ। ਬਿਲਕੁਲ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਅਥਲੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।